ਇਹਦਾ ਪੱਠਾ ਵੀ ਸੀ? ਆ ਪੱਠਾ ਵੀ ਇਹ ਇਕੱਲੇ ਦਾ ਸੀ ਭਲਾ ਕਿਸੇ ਨੇ ਭਾਈਵਾਲ ਸੀ? ਭਾਈਵਾਲ ਸੀ ਇਹ ਨਾਲ ਕਰਮਚੰਦ ਨਾਲ। ਬਾਬਾ ਉਹ ਤੇਰੇ ਵਾਲੀ ਗੱਲ ਹੈ, ਫਿਰ ਬਾਦਸ਼ਾਹ ਉਸ ਟਾਈਮ ਚੰਗਾ ਅਮੀਰ-ਤਰੀਨ ਹੋਣਾ ਜਿਹਦਾ ਪੱਠਾ ਵੀ ਆਪਣਾ ਤੇ ਉਹ ਬਾਦਸ਼ਾਹ ਨਹੀਂ ਹੈ ਬਾਦਸ਼ਾਹ। ਤੁਹਾਡੇ ਬਜ਼ੁਰਗਾਂ ਦੀ ਨਿਸ਼ਾਨੀ ਹਜੇ ਖਲੋਤੀ ਹੈ, ਕੋਈ ਡਾਟ ਲੱਗੀ ਉੱਤੇ ਤੇ ਇਹ ਦਰਵਾਜ਼ੇ ਜਿਹੜੇ ਨੇ ਇਹ ਵੀ ਉਹੀ ਨੇ। ਆਓ ਬਜ਼ੁਰਗੋ, ਤੇ ਇਹ ਤੁਸੀਂ ਮਾਨ ਸਿੰਘ ਨੂੰ ਵੇਖਿਆ ਸੀ ਕਿਵੇਂ ਦਾ ਸੀ? ਆਂਦਾ ਦੇਖ ਕੋ ਜਾਣਾ ਹੋਣਾ ਉਹ ਪੱਠੇ ਦੇ ਹੋਣੇ ਸਾਰੇ ਕੰਮ। ਅੱਛਾ ਤੇ ਥੋੜਾ ਹੁਲੀਆ ਦੱਸੋ ਕਿਵੇਂ ਦਾ? अस्सलाम वालेकुम, मेरा पिंड मेरा पंजाब दे नाल, मैं तुहाडा वीर मुहम्मद तनवीर। दोस्तों अज मैं पहुंचा पिंड मंडियाला वड़ैच, जिला गुजरांवाला। इत्थे सानू भेजिया जी गुरशानवीर सिंह वड़ैच ने, उन्हां दे पिता जी गुरमुख सिंह वड़ैच। उन्हां दे वडके जिहड़े ने पिंड दे वासी सन 1947 तो पहलां इत्थे वासी सन। उन्हां दे वड्डे उन्हां दे दादा जी परदादा जी मान सिंह अमर सिंह वड़ैच इस पिंड दे वासी सन ते बड़े तगड़े जिमीदार सन इत्थों दे रहण वाले। उन्हां 35-40 पैली जिहड़ियां पैलियां 35-40 एकड़ जिन्होंने कहीदा किले कहीदा उन्हें इतने सन। तो दबुर्जी वाला खूह से, दबुर्जी वाले खूह तो मैं खलोता मेरे पिछे पिंड नज़र जो आ रहा मंडियाला वड़ैच। पिंड चलने बजुर्गों को मिलांगे, पता लगे कि मोची जो बजुर्ग ने जो 25 तो 27 साल उस टाइम उन्होंने उम्र सी वंड 47 तो पहला, उन्होंने मिलांगे, उन्होंने गलबात करांगे किवें वसदे सन किवें रहिंदे सन। फिर इन्हां दा दसदे कि इत्थे जिहड़ा इन्हां दा भट्ठा सी, एक भट्ठा सी इन्हां दा 47 तो पहला, ਜਿਹੜਾ ਖੱਤਰੀ ਸੀ ਉਹਦੇ ਨਾਲ ਰਲ ਕੇ ਇਹਨਾਂ ਨੇ ਪੱਠਾ ਲਾਇਆ ਸੀ। ਪੱਠੇ ਦੇ ਲਿਆ ਕੇ ਇੱਟ ਇਹਨਾਂ ਨੇ ਇੱਥੇ ਜਿਹੜਾ ਆਪਣੀ ਹਵੇਲੀ ਬਣਾਈ ਸੀ। ਸਾਰਾ ਕੁਝ ਤੁਹਾਨੂੰ ਜਿਹੜਾ ਮੁਕੰਮਲ ਹਰ ਸ਼ੈ ਵਿਖਾਵਾਂਗੇ। ਉਹਨਾਂ ਦਾ ਖੂਹ ਵਿਖਾਵਾਂਗੇ, ਉਹਨਾਂ ਦੀ ਹਵੇਲੀਆਂ ਵਿਖਾਵਾਂਗੇ ਜਿੱਥੇ ਉਹਨਾਂ ਮੱਝਾਂ ਵਗੈਰਾ ਰੱਖੀਆਂ, ਘੋੜੀਆਂ ਬੰਨ੍ਹਦੇ ਹਨ, ਸਾਰਾ ਕੁਝ ਤੁਹਾਨੂੰ ਵਿਖਾਵਾਂਗੇ। ਬਜ਼ੁਰਗਾਂ ਨਾਲ ਗੱਲਬਾਤ ਵੀ ਕਰਾਂਗੇ। ਅਗਰ ਤੁਹਾਡਾ ਵੀ ਦਿਲ ਕਰਦਾ ਐਵੇਂ ਦਾ ਅਸੀਂ ਵਲੌਗ ਬਣਵਾਈਏ ਮੁਕੰਮਲ ਕੰਪਲੀਟ, ਜਿਹਦੇ ਵਿੱਚ ਸਾਡੇ ਬਜ਼ੁਰਗਾਂ ਬਾਰੇ ਕੋਈ ਪੁੱਛਿਆ ਜਾਵੇ, ਸਾਡਾ ਘਰ ਵਿਖਾਇਆ, ਸਾਡੀ ਜ਼ਮੀਨ ਵਿਖਾਈ ਜਾਏ, ਖੂਹ ਵਿਖਾਇਆ ਜਾਏ, ਤੇ ਫਿਰ ਸਾਡਾ ਜਿਹੜਾ ਬਾਇਓ ਵਿੱਚ ਨੰਬਰ ਲੱਗਾ ਹੁੰਦਾ WhatsApp ਇਹਦੇ ਤੇ, Facebook ਤੇ ਵੀ ਤੇ YouTube ਤੇ ਵੀ। मेरा पिंड मेरा पंजाब चैनल इसे लगा होंगे, बायो में जाकर साथ रब्ता कर सकते। चलो चलिए पिंड बजुर्गों को मिलने, उन्होंने लैक फिर इन्होंने सारा खूह विखावांगे, नाल पैली सारा कुछ तुहानूं विखाने। आओ चलने पिंड ते अज दा करने ब्लॉग स्टार्ट। अपना नाम की बजुर्गो? मोहम्मद बशीर। तुहाडे वालिद साहब दा की नाम बजुर्गो? वसनदीन। वसनदीन। अपनी जात केड़ी है? आप साडी जात भट्टी ते मुछियां काम करदे हैं साडे बडेरे। अच्छा, मुछियां दा काम करदे? हां पहला। हाँ जी हाँ जी। कौन कोई नहीं करता, मर खप गए सारे। अच्छा 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 बजुर्गो, सानू इत्थे भेजिया तुहाडे पिंड वंड 47 ਤੋਂ ਪਹਿਲਾਂ ਇੱਥੇ ਮਾਨ ਸਿੰਘ ਵੜੈਚ ਸੀ ਤੇ ਉਹਦੇ ਨਾ ਅੱਗੋਂ ਪੀੜ੍ਹੀ ਏ, ਉਹਦੀ ਪੀੜ੍ਹੀ ਚੋਂ ਨੇ ਅੱਗੇ ਨਾ ਮੁੰਡੇ ਉਹਨਾਂ ਦੇ ਬੱਚੇ, ਤੇ ਉਹਦਾ ਨਾਮ ਹੈ ਗੁਰਸ਼ਾਨ ਸਿੰਘ ਵੜੈਚ ਤੇ ਉਹਦਾ ਅੱਗੋਂ ਪਿਤਾ, ਉਹਦਾ ਬਾਪੂ ਹੈ, ਉਹਦਾ ਪਿਤਾ ਜਿਹੜਾ ਉਹਦਾ ਪਿਤਾ ਗੁਰਮੁਖ ਸਿੰਘ। ਉਹਨਾਂ ਸਾਨੂੰ ਭੇਜਿਆ ਕਿ ਸਾਡੇ ਵੱਡਿਆਂ ਦੀਆਂ ਨਾ ਵੇਖੋ ਕੋਈ ਬਜ਼ੁਰਗ ਦਾ ਵੱਡਿਆਂ ਦੀ ਗੱਲਾਂ ਸੁਣਾਏ, ਸਾਡਾ ਘਰ ਵਹਾ ਦਿਓ, ਪਿੰਡ ਵਹਾ ਦਿਓ, ਕਿਵੇਂ ਦਾ ਸੀ। ਉਹਨਾਂ ਦਿਲ ਕਰਦਾ ਵੇਖਣ ਨੂੰ। ਉਹਨਾਂ ਤੁਹਾਡੇ ਵਾਸਤੇ ਕੋਈ ਈਦ ਵੀ ਭੇਜੀ, ਪੈਸੇ ਭੇਜੇ ਨੇ, ਉਹ ਵੀ ਤੁਹਾਨੂੰ ਦਿੰਦੇ ਆ। ਤੇ ਦੱਸਿਆ ਜੇ ਕਿ ਪਿੰਡ ਦੇ ਉਸ ਟਾਈਮ ਤੁਹਾਡੇ ਨੰਬਰਦਾਰ ਕਿੰਨੇ ਹੁੰਦੇ ਸਨ? ਉਹ ਨੰਬਰ 9 ਦਾ ਵੀ ਪਿੰਡ ਸੀ? ਹਾਂ 9 ਦਾ। ਇਹਦਾ ਨਾਂ ਕੀ ਪਿੰਡ ਦਾ? ਮੰਡਿਆਲਾ ਵੜੈਚ। ਮੰਡਿਆਲਾ ਵੜੈਚ। ਤੇ ਜ਼ਿਲ੍ਹਾ ਆਪਣੀ? ਜ਼ਿਲ੍ਹਾ ਜ਼ਿਲ੍ਹਾ ਗੁਜਰਾਂਵਾਲਾ। ਅੱਛਾ ਬਾਬਾ ਜੀ, 2-3 ਸਿਰਫ ਨਾਂ ਦੱਸੇ ਨਾਲ ਜਿਹੜੇ ਪਿੰਡ ਲੱਗਦੇ ਨੇ ਲਾਗੇ? ਲਾਗੇ ਨਾ ੜਿਆਲਾ, ਸਿੰਘਾਂ ਵਾਲੀ। ਅੱਛਾ। ਦੋਈਆਂ ਵਾਲਾ। ਨਾ ਕੋਦਾ ਮੇਰੇ ਨਾਲ। ਬਾਬਾ ਜੀ ਉਦੋਂ ਪਿੰਡ ਵਿੱਚ ਸਿੱਖ ਵਾਹ ਵਸਦੇ ਹਨ? ਹਾਂ ਬਿਲਕੁਲ ਸਹੀ ਵਸਦੇ ਹਨ। ਕਿੰਨੇ ਕੁ ਘਰ ਸੀ ਸਿੱਖਾਂ ਦੇ? ਵਾਹ ਸਨ? ਅੱਧਾ ਪਿੰਡ ਸੀ ਸਿੱਖਾਂ ਦਾ ਕਿ ਥੋੜਾ ਸੀ? ਪਿੰਡ ਦਾ ਪਿੰਡ ਮੰਡਿਆਲਾ ਵੜੈਚ। ਅੱਧਾ ਸਿੱਖ ਸਨ ਤੇ ਮੁਸਲਮਾਨ ਸਨ। ਅੱਛਾ ਅੱਛਾ। ਉਹ ਵੀ ਵੜੈਚ, ਉਹ ਵੀ ਵੜੈਚ। ਅੱਛਾ ਅੱਛਾ। ਸਮਝਿਆ ਜੀ ਗੱਲ? ਪਿੰਡ ਦੇ ਸਰਦਾਰਾਂ ਦੇ ਨਾਂ ਦੱਸੋ, ਕਿਹਦਾ ਚੇਤੇ ਆ ਹਜੇ? ਸਰਦਾਰ ਸੀ ਇੱਕ ਨਰਾਇਣ ਸਿੰਘ ਤੇ ਇੱਕ ਸਪੂਰਨ ਸਿੰਘ ਹਾਂਜੀ, ਤੇ ਆ ਜੋ ਸਿੰਘ ਇੱਥੇ ਆ ਗਿਆ। ਅੱਛਾ। ਆ ਕੋੜੀ ਪਿਆ ਵਿਛਾ ਦੀ, ਇਹ ਤੇ ਜਾ ਕਰ ਸਰਦਾਰਾਂ ਦੇ। ਅੱਛਾ। ਇੱਕ ਸਪੂਰਨ ਸਿੰਘ ਸੀ, ਸਪੂਰਨ ਸਿੰਘ ਕੋਠੀ ਪਾਈ ਬੰਨੇ। ਅੱਛਾ। ਸਮਝਿਆ ਜੀ ਗੱਲ ਦੀ? ਉਹ ਭਗਤ ਹੋਇਆ, ਬੜਾ ਦੂਰ ਜੁੜ ਗਏ। ਉਹ ਸਰਦਾਰੇ ਹੋਏ ਸਨ, ਜਾਤ ਪਾਣੀ ਕਰੇ। ਕੋਈ ਰਾਜਕੋਟ ਟੁਰ ਕੇ ਰਾਜਕੋਟ, ਇਹ ਸਦਾ ਬੜੀ ਆਲੇ ਜੀ। ਤੁਹਾਡੇ ਮਹੱਲੇ ਵਿੱਚ ਜਿਹੜੇ ਸਰਦਾਰ ਸਨ, ਤੁਹਾਡੇ ਗੁਆਂਢੀ ਮਹੱਲੇ ਵਾਲੇ, ਉਹਨਾਂ ਦੇ ਨਾਂ ਦੱਸੋ। ਉਹਨਾਂ ਤੁਹਾਨੂੰ ਦੱਸਿਆ ਵੀ ਸਪੂਰਨ ਸਿੰਘ ਸੀ ਇੱਕ ਨਰਾਇਣ ਸਿੰਘ, ਉਹ ਮਸ਼ੀਨ ਦਾ ਸੀ। ਅੱਛਾ। ਚੱਕੀ ਆਈ, ਉਹ ਜੋ ਆਏ ਨਾ ਪ੍ਰਸ਼ਨ ਹੋ ਗਏ, ਉਦੋਂ ਦਾ ਇਹ ਚੱਕੀ ਵੈਸੇ। ਅੱਛਾ। ਸਾਰੇ ਗੁਆਂਢੀ ਨੇ ਕਿ ਨਾ ਕਰਨਾ ਸਾਈਆਂ। ਬਾਬਾ ਜੀ ਕੋ ਮਾਨ ਸਿੰਘ ਵੀ ਆਇਆ ਸੀ? ਮਾਨ ਸਿੰਘ ਵੀ ਆਇਆ ਸੀ? ਹਾਂ ਮਾਨ ਸਿੰਘ ਤੁਹਾਨੂੰ ਦੱਸਿਆ, ਦਰਬੁਜੀ ਖੂਹ ਦਾ ਮਾਨ ਸਿੰਘ ਦਾ। ਅੱਛਾ, ਦਬੁਰਜੀ ਵਾਲਾ ਖੂਹ ਸੀ। ਹਾਂ। ਮਾਨ ਸਿੰਘ ਦੇ ਮੁੰਡੇ ਕਿੰਨੇ ਹਨ ਪਤਾ ਜੀ?
ਮੁੰਡੇ ਮੈਂ ਤਾਂ ਇੱਕੋ ਹੀ ਜਾਣਦਾ ਹਾਂ। ਹਾਂਜੀ। ਇੱਕ ਜਾਣਦੇ ਤੁਸੀਂ? ਹਾਂ। ਅੱਛਾ ਅੱਛਾ, ਅਮਰ ਸਿੰਘ ਸੀ ਉਹਦਾ ਨਾਮ, ਇੱਕ ਹੀ ਸੀ? ਇਹਦਾ ਪਤਾ ਨਹੀਂ ਮਾਨ ਸਿੰਘ ਦਾ। ਅੱਛਾ ਅੱਛਾ, ਤਾਂ ਮਾਨ ਸਿੰਘ ਦਾ ਜ਼ਿਆਦਾ ਪਤਾ। ਹਾਂ। ਬਾਬਾ ਜੀ ਉਦੋਂ ਆਪਣੀ ਤੁਹਾਡੀ ਉਮਰ ਕਿੰਨੀ ਕੁ ਸੀ ਜਦੋਂ ਵੰਡ ਹੋਇਆ, ਰੌਲੇ ਪਏ, ਪਾਕਿਸਤਾਨ ਹਿੰਦੁਸਤਾਨ ਬਣਿਆ? ਉਹ 27-28 ਸਾਲ ਦੀ ਨਤੀ ਦਾ। ਅੱਛਾ 27-28 ਸਾਲ ਦੀ। 27-28 ਸਾਲ ਦੇ ਹੈ ਸੋ ਤੁਸੀਂ? ਹਾਂ। ਤੇ ਮਾਸ਼ਾਅੱਲਾ ਤੁਹਾਡੇ ਵਾਹਵਾ ਉਮਰ ਹੈ। ਹਾਂ। 100 ਦੇ 5-7 ਸਾਲ ਦੇ ਤੁਸੀਂ ਹੋ ਗਏ। ਅਜੇ ਤਾਂ ਬੜੇ ਸੋਹਣੇ ਗਏ ਨੇ। ਹਾਂ। ਅਗਰ ਜਗ੍ਹਾ ਜੁਮਾ ਲਿਖਾ ਪੈਂਦੇ ਉਹਦੇ ਪਿੱਛੋਂ ਆਏ ਨੇ ਤਾਂ ਉਹ ਤਾਂ ਫਿਰ ਜਦਾ ਉਹਦੇ ਇਕੱਠਾ ਹੋਇਆ, ਉਹ ਕੋਈ ਮਾਰ ਛੱਡੇ, ਕੋਈ ਨੱਸ ਗਏ, ਕੋਈ ਭੱਜ ਗਏ। ਅੱਛਾ 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 ਬਜ਼ੁਰਗੋ, ਥੋੜਾ ਸਾਨੂੰ ਤੁਸੀਂ ਮਾਨ ਸਿੰਘ ਦੇ ਬਾਰੇ ਦੱਸਿਆ ਜੀ, ਕਿਉਂਕਿ ਇਹਨਾਂ ਹੀ ਸਾਨੂੰ ਭੇਜਿਆ ਸੀ ਕਿ ਤੁਹਾਡੇ ਨਾਲ ਗੱਲਬਾਤ ਕਰੀਏ, ਉਹ ਉਹਨਾਂ ਦੇ ਵੱਡਿਆਂ ਦੀਆਂ ਪਿਆਰ ਮੁਹੱਬਤ ਵਾਲੀਆਂ ਰਸਮਾਂ। ਮਾਨ ਸਿੰਘ ਦੀ ਬੜੀ ਗੱਲ ਸੀ। ਉਹ ਪੱਠਾ ਵੀ ਲਾਇਆ, ਬੜਾ ਕੰਮ ਸੀ ਉਹਨਾਂ ਦਾ। ਦਰਬੁਜੀ ਖੂਬ ਹੈ ਉਹਨਾਂ ਦਾ। ਇਹਦਾ ਭੱਠਾ ਵੀ ਸੀ? ਹਾਂ, ਪੱਠਾ ਵੀ ਆਇਆ। ਇਕੱਲੇ ਦਾ ਹੀ ਭਲਾ ਕਿਸੇ ਨੇ ਭਾਈਵਾਲ ਸੀ? ਭਾਈਵਾਲ ਸੀ ਨਾਲ, ਕਰਮਚੰਦ ਨਾਲ, ਖੱਤਰੀ ਨਾਲ, ਕਰਮਚੰਦ ਨਾਲ। ਹਾਂ। ਅੱਛਾ, ਉਹਦੇ ਨਾਲ ਰਲ ਕੇ ਭੱਠਾ ਵੀ ਸੀ? ਪੱਠਾ ਲਾਇਆ। ਇਹਦੇ ਮਤਲਬ ਵਾਵਾ ਫਿਰ ਅਮੀਰ ਤਰੀਨ ਹੋਣਗੇ ਜੇ ਭੱਠਾ ਵੀ ਸੀ ਜਦੋਂ। ਹਾਂ। ਇਹਨਾਂ ਦਾ ਘਰ ਬੂਆ ਕਿੱਥੇ ਸੀ ਬਾਬਾ ਜੀ? ਘਰ ਬੂਆ ਇਹਨਾਂ ਦਾ ਸਾਹਮਣੇ ਸੀ। ਉਹ ਜੇ ਨਾ ਆਏ ਗਈ ਆਈ ਪਰ ਨਾਲ ਆਈ ਕਰਦੇ। ਤੁਹਾਡੇ ਮਹੱਲੇ ਵਿੱਚ ਹੀ ਸੀ? ਸਾਡੇ ਮਹੱਲੇ ਜੀ। ਅੱਛਾ, ਤੁਹਾਡੇ ਮਹੱਲੇ ਵਿੱਚ ਸੀ। ਘਰ ਉਂਝ ਕਿਵੇਂ ਦਾ ਹੁੰਦਾ ਸੀ ਬਜ਼ੁਰਗ? ਘਰ ਕਿਵੇਂ ਦਾ ਹੁੰਦਾ ਸੀ ਇਹਨਾਂ ਦਾ? ਘਰ ਬੜਾ ਕਮਾਲ ਸੀ ਬਣਾ ਦੇ ਮਕਾਨ ਇਹਨਾਂ ਦਾ, ਬੜਾ ਮਕਾਨ। ਅੱਛਾ। ਹਾਂ। ਕਨਾਲ ਵਿੱਚ ਸੀ ਹੈ? ਹੁਣ ਸ਼ਾਹ ਬਸਦੇ ਨੇ ਉੱਥੇ। ਅੱਛਾ ਅੱਛਾ। ਸਾਨੂੰ ਆ ਕੇ ਉਹਨਾਂ ਅਦਲ ਬਦਲ ਕਰ ਛੱਡਿਆ ਮਕਾਨ। ਹਾਂ। ਢਾਹ ਢਵਾਰੀ ਕਰਕੇ ਕੋਈ ਨਹੀਂ ਕਰ, ਕੋਈ ਨਹੀਂ ਕਰ। ਅੱਛਾ ਅੱਛਾ। ਉਹਨਾਂ ਤਬਾਈਆਂ ਦਾਹੜੀਆਂ ਮਾਦਰਾ ਆ ਕੇ। ਅੱਛਾ, ਸਮਝਿਆ ਇਹ ਗੱਲ ਨਹੀਂ? ਨਹੀਂ ਉਂਝ ਇਹਨਾਂ ਦਾ ਘਰ ਜਿਹੜਾ ਉਹ ਪੱਕਾ ਹੁੰਦਾ ਸੀ ਕਿ ਡਬਲ ਸਟੋਰੀ ਚੁਬਾਰਾ ਸੀ ਜਾਂ ਸਿੰਗਲ ਹੀ ਸੀ? ਚੁਬਾਰਾ ਵੀ ਐਸੇ ਇੱਕ ਉੱਤੇ। ਅੱਛਾ, ਇਹਦੇ ਮਾਨ ਸਿੰਘ ਦਾ? ਹਾਂ। ਅੱਛਾ। ਉਹਨਾਂ ਨੇ ਐਡੇ ਖੁੱਲੇ ਕਰਨ ਜਾਂਦੇ ਨੇ, ਆਪਣੇ ਕਰਨ ਜਾਂਦੇ ਬੜੇ ਮਕਾਨ ਖੁੱਲੇ ਪਾਏ, ਚੁਬਾਰਾ ਹੀ ਪਾਇਆ। ਹਾਂਜੀ, ਬਗਲ ਬਗਲ ਦੀ ਗੱਲਾਂ ਨੇ। ਅੱਛਾ ਬਜ਼ੁਰਗੋ, ਇਹਨਾਂ ਦਾ ਮਾਨ ਸਿੰਘ ਦਾ ਜਿਹੜਾ ਹੈ ਉਹ ਪਹਿਲੀ ਬੰਨਾ ਕਿੰਨਾ ਕੁ ਸੀ ਭਲਾ? ਪੰਜ ਬਣਾਇਆ ਪਾਸੇ 35-40 ਕਿੱਲੇ ਦਰਬੂਜੇ ਖੂਹ ਦੇ। ਕਿੰਨੇ ਕਿੱਲੇ? 35 ਕਿੱਲੇ ਹੋਣੇ, 35-40 ਕਿੱਲੇ। 35-40 ਕਿੱਲੇ ਸਨ। ਹਾਂ। ਤੇ ਖੂਹ ਕਿਹੜਾ ਸੀ ਉਹਨਾਂ ਦਾ? ਦਬੁਰਜੀ? ਦਰਬੂਜੀ ਖੂਹ। ਅੱਛਾ, ਦਬੁਰਜੀ ਖੂਹ ਸੀ ਉਹਨਾਂ ਦਾ। ਭੱਠਾ ਕਿੱਥੇ ਕਰਕੇ ਹੁੰਦਾ ਸੀ ਇਹਨਾਂ ਦਾ? ਪਟਾ ਪਿੰਡੋਂ ਪਹਾੜ ਪਾਸੇ ਸੀ, ਉਹ ਤਾਂ ਸੜਕ ਲੰਘੀ ਛੋੜੀ ਜਾਂਦੀ ਸੀ। ਅੱਛਾ ਅੱਛਾ, ਉਹ ਸੜਕ ਬਣ ਗਈ ਉਹ ਜਗ੍ਹਾ ਤੇ? ਹਾਂ, ਉਹਦੇ ਪੱਧਰੀ ਹੋ ਗਈ। ਅੱਛਾ ਅੱਛਾ ਅੱਛਾ। ਬਾਬਾ ਜੀ ਇਹਨਾਂ ਨੇ ਕੋਈ ਮਾਲ ਡੰਗਰ ਵੀ ਰੱਖਿਆ ਹੁੰਦਾ ਸੀ ਮਾਨ ਸਿੰਘ ਕੇ? ਹਾਂ, ਮਾਲ ਡੰਗਰ, ਉਹਨੇ ਮਾਲ ਡੰਗਰ ਬੜਾ ਮਾਲ ਡੰਗਰ ਸੀ। ਉਹਨਾਂ ਪੱਕੀਆਂ ਖੁੱਲੀਆਂ ਕੁੜਾਂ ਅਜੇ ਬਣੀਆਂ ਨੇ। ਕੁੜਾਂ ਖੁੱਡੀਆਂ, ਬੰਨੇ ਖੁੱਡੀਆਂ। ਅੱਛਾ। ਬੜਾ ਗੇੜ ਲਗਾ ਲੱਕੜ ਦਾ, ਇਹ ਗੇੜ ਹੈ। ਅੱਛਾ ਅੱਛਾ। ਹਾਂ, ਉਹ ਦਬੁਰਜੀ ਖੂਹ ਤੇ ਹੈ? ਆ ਗੇੜ ਅਜੇ ਵੀ ਹੈ ਲਗਾ ਉੱਥੇ ਖੂਹ ਤੇ। ਅੱਛਾ ਅੱਛਾ। ਬੜਾ ਵੱਡਾ ਖੁੱਲਾ ਹੈ। ਹਾਂ ਹਾਂ। ਬਾਦਸ਼ਾਹ ਨੇ ਹਨ। ਸਹੀ ਹੈ, ਬਹੁਤ ਅਮੀਰ ਸੀ ਇਹਦਾ ਮਤਲਬ ਹੈ। ਹਾਂ, ਬੜੀ ਅੱਲਾ ਰਹਿੰਦੇ ਸੀ ਉਹਨਾਂ ਦੇ। ਬਜ਼ੁਰਗੋ, ਇਹਨਾਂ ਦੀ ਤੁਹਾਡੇ ਨਾਲ ਵਸੋਂ ਕਿਵੇਂ ਦੀ ਸੀ? ਹੈ, ਤੁਹਾਡੇ ਨਾਲ ਇਹਨਾਂ ਸਰਦਾਰਾਂ ਦੀ ਵਸੋਂ ਕਿਵੇਂ ਦੀ ਸੀ? ਉਹ ਵੇ ਕੋਈ ਨਹੀਂ ਗੱਲ ਹੁੰਦੀ ਨਾ, ਸਾਰੀ ਸਾਰੀ ਇਹੀ ਆਏ ਕਰਦੇ ਹਨ ਸਾਡਾ। ਸਮਝਾਏ ਜੀ, ਉਹ ਸਾਡਾ ਸਭ ਯਾਦ ਕਰਦੇ ਹਨ। ਵਿਆਹਾਂ ਤੇ ਵੀ ਹੈ ਸੀ ਕੋਈ ਵਰਤੋਂ ਭਾਜੀ? ਉਹ ਸ਼ਾਦੀਆਂ ਵਿਆਹਾਂ ਤੇ ਵੀ ਹੈ ਸੀ ਇਹਨਾਂ ਨਾਲ ਵਰਤੋਂ ਭਾਜੀ ਕੋਈ? ਹਾਂ, ਸ਼ਾਦੀਆਂ ਮਾਂ ਜਾਂਦੇ ਸਾਨੂੰ, ਜਦੋਂ ਅਸੀਂ ਸ਼ਾਦੀ ਕਰਦੇ ਹਾਂ ਨਾ, ਉਹਨਾਂ ਆਵਾਜ਼ ਮਾਰਨੀ ਮੈਂ ਕਿ ਸ਼ਾਇਦ ਲੋੜ ਸਾਡੇ ਕੋਲ ਦਵੇ ਜੇ। ਅੱਛਾ। ਸਾਰੇ ਕਰਨ ਹਾਂ ਪੁੱਛਦੇ ਆਦਮੀ ਕਿਹੜਾ ਉਹਨਾਂ ਨੂੰ ਘਾਟਾ ਸੀ ਕਿ ਮੈਂ ਕੋਈ ਦੁਨੀਆ ਦਾ ਜੀ ਕੋਈ ਮਾੜਾ, ਕੋਈ ਤਗੜਾ, ਕੋਈ ਮਾੜਾ ਤਗੜਾ, ਮਾੜੇ ਧੀਆਂ ਵਿਆਹੀਆਂ ਸਾਰੇ ਕੰਮ ਕਰਦੇ ਹਾਂ। ਬੜਾ ਸਲੂਕ ਸੀਗੇ ਮੁਸਲਮਾਨਾਂ ਦਾ ਉਹਨਾਂ ਦਾ। ਅੱਛਾ। ਹਾਂ ਬਾਬਾ ਜੀ, ਤੁਸੀਂ ਉਸ ਟਾਈਮ 25-26 ਸਾਲ ਦੇ ਹੋ ਤੁਸੀਂ, ਤੇ ਤੂੰ ਕੀ ਕਰਦਾ ਹੁੰਦਾ ਹੈ ਤੂੰ ਉਦੋਂ? ਅਰੇ ਬੰਦੇ ਪੱਠੇ ਦਾ ਮਾਲ ਨੂੰ ਬਾਹਰ ਹੈ। ਅੱਛਾ। ਉਹ ਕੰਮ ਕਿਹੜੇ ਸਾਡਾ? ਤੇਰਾ ਬੇਲੀ ਹਾਣੀ ਕੋ ਨਹੀਂ ਸੀ ਕੋਈ ਸਰਦਾਰ? ਉਹ ਬੇਲੀ ਹਾਣੀ ਕੋ ਨਹੀਂ ਸੀ ਤੁਹਾਡਾ ਸਰਦਾਰ ਨਾ ਤੇਰੇ ਹਾਨ ਦਾ? ਉਹ ਨਾ ਮੇਰੇ ਹਾਨ ਦਾ ਬੜੇ ਹਾਨ ਮਰ ਖਪ ਗਏ ਸਾਰੇ। ਉਹ ਨਾਂ ਨਹੀਂ ਚੇਤਾ ਕਿਸੇ ਦਾ ਜਿਹੜਾ ਤੁਹਾਡੇ ਹਾਨ ਦਾ ਸੀ? ਤੁਹਾਡੇ ਹਾਣੀ ਦਾ ਕਿਸੇ ਦਾ ਸਰਦਾਰ ਦਾ ਨਾਂ ਨਹੀਂ ਚੇਤੇ? ਉਹ ਸਾਧੂ ਨਹੀਂ ਸਾਰੇ ਨਾਂ ਵਿੱਚ ਭੁੱਲ ਗਏ ਨਾ। ਹਾਂਜੀ। ਸਾਧੂ ਸਾਰੇ ਨਾਲ ਪੜ ਜਾਂਦਾ ਸੀ। ਇਹਦੇ ਖਤਰੀਆਂ ਘਰ ਥੋੜੇ ਸਨ, 5-6 ਘਰ। ਅੱਛਾ। ਦੂਜੇ ਸਾਰੇ ਸਿੱਖ ਹੀ ਸਨ। 2 ਘਰ ਬਾਹਮਣਾਂ ਦੇ ਹਨ। ਅੱਛਾ। ਇੱਕ ਜੁਮਨੀ ਨਾਲ ਮਹਿਲਾ ਸੀ। ਉਹ ਜਮੂਨੀ ਨਾ ਆਪੋ ਦੇ ਦੋਜ ਬਣਾਉਂਦੇ ਹਨ। ਅੱਛਾ। ਉਡਲੇ ਭੁੰਨੇ ਉਹਨਾਂ 2 ਕੱਪ ਬਣਨੇ
ਸਾਈਆਂ ਨੇ ਕਾਲੇ ਹਾਰ ਪਾ ਲੈਣੇ, ਉਹਨਾਂ ਬਾਂਦਰ ਪਾ ਕੇ ਨੱਚਿਆ, ਉਹਨਾਂ ਕੋੜੀ ਦੇਣਾ ਦਾ ਉਹਦੇ ਝੋਲੇ ਭਰ ਲੈਣੇ। ਸਹੀ ਸਹੀ। ਉਹ ਬਗਤ ਇਹੋ ਜਿਹਾ। ਹਾਂਜੀ। ਅੱਛਾ ਬਜ਼ੁਰਗੋ, ਇਹਨਾਂ ਮਾਨ ਸਿੰਘ ਕਿਆ ਦੀ ਤੁਸੀਂ ਦੱਸਿਆ ਵੀ ਵਾਵਾ ਇਹਨਾਂ ਮੱਝਾਂ ਘੋੜੀਆਂ ਰੱਖੀਆਂ ਸਨ। ਹਾਂ ਤੁਸੀਂ ਦੱਸਿਆ ਕਿ ਮਾਨ ਸਿੰਘ ਵੜੈਚ ਦੀਆਂ ਘੋੜੀਆਂ ਮੱਝਾਂ ਵਾਵਾ ਸਨ, ਤੇ ਬੜੇ ਇਹ ਪੱਠੇ ਆਪ ਹੀ ਪਾਉਂਦੇ ਹੈ ਕਿ ਨਾਲ ਕੋਈ ਕਾਮੇ ਰੱਖੇ ਹੁੰਦੇ ਸਨ? ਉਹਨਾਂ ਸਹੀ ਰੱਖੇ ਹਨ ਬੜੇ, ਉਹਨਾਂ ਕੋਈ ਰੋੜੇ ਬੜੇ ਪਾਉਣ ਦੇ ਅੱਛਾ ਸਾਰੇ ਕਰਦੇ। ਮਾਨਾ ਜੇ ਪੱਕੀਆਂ ਖੁਰਲੀਆਂ ਉਹਨਾਂ ਸਭ ਬਣੀਆਂ ਨੇ। ਅੱਛਾ ਅੱਛਾ, ਮੱਝਾਂ ਦੀਆਂ ਖੁਰਲੀਆਂ ਵੀ ਪੱਕੀਆਂ ਬਣਾਈਆਂ ਸਨ? ਪੱਕੀਆਂ ਅੰਦਰ ਕੁੜਾਂ 'ਚ ਵੀ। ਆਪਣਾ ਪੱਠਾ ਹੀ ਜ਼ਾਰੀ ਬਾਦ ਉਹਨਾਂ ਫਿਰ ਉਹ ਸਾਰਾ ਕੋਈ ਪੱਕਾ ਹੀ ਰੱਖਿਆ ਹੋਣਾ? ਮੈਂ ਅਜੇ ਵੀ ਉਹ ਨਿਸ਼ਾਨ ਦੇ ਹੋਣੇ ਨੇ ਬੰਨੇ, ਕਈਆਂ ਖੁਰਲੀਆਂ ਟਾਰੀਆਂ ਥੋੜੀਆਂ ਬਣੀਆਂ, ਕਈ ਜੇ ਬਣੇ ਬੰਨੇ ਵਿਹੜੇ 'ਚ ਵੀ ਕਨਾਲ ਦਾ ਵਿਹੜੇ। ਹਾਂ ਹਾਂ, ਜਾ ਵੇਖ ਲਓ ਤੁਸੀਂ ਅਜੇ ਵੀ ਜਾ ਕੇ। ਅਸੀਂ ਨਹੀਂ ਜਾਣਾ, ਅਸੀਂ ਤੁਹਾਨੂੰ ਨਾਲ ਲੈ ਕੇ ਜਾਣਾ, ਤੁਸੀਂ ਸਾਨੂੰ ਮਹਾਣਾ, ਅਸੀਂ ਫਿਰ ਤੁਹਾਨੂੰ ਇੱਥੇ ਛੱਡ ਕੇ ਜਾਵਾਂਗੇ। ਨਹੀਂ ਮੈਂ ਤੁਹਾਨੂੰ ਇੱਥੇ ਛੱਡ ਕੇ ਜਾਵਾਂਗੇ ਫਿਰ। ਬਜ਼ੁਰਗੋ, ਇਹਨਾਂ ਦੀ ਘੋੜੀ ਵੀ ਇਹਨਾਂ ਕੋਲ ਰੱਖੀ ਹੁੰਦੀ ਸੀ ਮਾਨ ਸਿੰਘ ਆ? ਕੁੜੀ ਮੇਰਾ। ਅੱਛਾ, ਘੋੜੀ ਵੀ ਰੱਖੀ ਸੀ। ਹਾਂ, ਉਹ ਬਾਦਸ਼ਾਹ ਤੁਹਾਨੂੰ ਦੱਸਿਆ, ਬਾਦਸ਼ਾਹ ਕਾਮੇ ਪੱਠੇ ਪਾਣ, ਸਾਈ ਪੱਠੇ ਪਾਏ। ਹਾਂ ਹਾਂ, ਤੇ ਇਹ ਤੁਸੀਂ ਮਾਨ ਸਿੰਘ ਨੂੰ ਵੇਖਿਆ ਸੀ ਕਿਵੇਂ ਦਾ ਸੀ? ਆਂਦਾ ਦੇਖ ਕੇ ਕੋ ਜਾਣਾ ਹੋਣਾ ਉਹ ਪੱਠੇ ਤੇ ਹੋਣੇ ਸਾਰੇ ਕੰਮ। ਅੱਛਾ ਅੱਛਾ, ਤੇ ਥੋੜਾ ਘੋਲੀਆ ਦੱਸੋ ਕਿਵੇਂ ਦਾ ਸੀ? ਜਵਾਨ ਸੀ, ਮਧਰਾ ਸੀ, ਰੰਗ ਗੋਰਾ ਸੀ, ਕਾਲਾ? ਵਡੇਰਾ ਹੋ ਗਿਆ ਸੀ। ਅੱਛਾ, ਵਡੇਰਾ ਹੋਇਆ ਸੀ। ਅੱਛਾ, ਉਂਝ ਕੱਦ ਬਾਬਾ ਕਿਵੇਂ ਦਾ ਸੀ? ਮਤਲਬ ਜਵਾਨ ਸੀ ਕੱਦ? ਹਾਂ ਕਾਦੇ ਜਵਾਨ ਸੀ? ਹਾਂ ਨਹੀਂ, ਬੁੱਢਾ ਵਡੇਰਾ। ਅੱਛਾ ਅੱਛਾ, ਹਾਂ ਵਡੇਰੇ ਵੇਖਿਆ ਤੁਸੀਂ ਵਡੇਰਾ ਵੇਖਿਆ। ਅੱਛਾ ਅੱਛਾ, ਉਂਝ ਰੰਗ ਮਤਲਬ ਕਾਲਾ ਸੀ ਕਿ ਫੁੱਲ ਗੋਰਾ ਸ਼ੋਰ ਸੀ ਜਿਵੇਂ ਤੁਹਾਡਾ? ਕਾਲਾ ਸੀ, ਗੋਰਾ ਸੀ। ਗੋਰਾ ਸੀ। ਕਾਲੇ ਵਾਲਾ ਰੰਗ। ਤੇ ਉਹਦਾ ਮੁੰਡਾ ਕਿਵੇਂ ਦਾ ਸੀ? ਉਹਦਾ ਕੱਦ ਕਾਠ ਉਹ ਕਿਵੇਂ ਵੀ ਦਾ? ਸੋਹਣਾ ਸੀ। ਕੱਦ ਕਾਠ ਵਾਲਾ ਸੀ ਉਹ ਵੀ? ਹਾਂ, ਉਹ ਬੜਾ ਦਮਾ ਸੀ। ਅੱਛਾ, ਜਵਾਨ ਸੀ। ਹਾਂ ਚਲ ਬਹੁਤ ਤੁਹਾਨੂੰ ਖੂਬ ਹਾਲ ਹੈ ਉਹਨਾਂ। ਤੇ ਲਓ ਜੀ, ਗੁਰਸ਼ਾਨ ਸਿੰਘ ਵੜੈਚ, ਤੁਹਾਡੇ ਜਿਹੜੇ ਪਿਤਾ ਜੀ ਤੇ ਤੁਹਾਨੂੰ ਜਿਹੜਾ ਤੁਹਾਡੇ ਵੱਡਿਆਂ ਦਾ, ਜਿਹੜਾ ਤੁਹਾਡੇ ਪੁਰਖਾਂ ਦਾ, ਬਾਬਾ ਮਾਨ ਸਿੰਘ ਦਾ, ਜਿਹੜਾ ਹੁਣ ਤੁਹਾਨੂੰ ਮਹਾਨਿਆ ਹਵੇਲੀਆਂ ਜਿੱਥੇ ਖੂਹ ਸੀ ਦਬੁਰਜੀ ਵਾਲਾ ਤੁਸੀਂ ਦੱਸਿਆ, ਉੱਥੇ ਲੈ ਕੇ ਚੱਲੇ। ਬਾਬੇ ਸਾਡੇ ਨਾਲ ਜਾਂਦੇ, ਤੁਹਾਨੂੰ ਘਰ ਬਾਰ ਸਾਰਾ ਜਿਹੜਾ ਤੁਹਾਨੂੰ ਵਿਖਾ ਕੇ ਆਉਂਦੇ ਆ। ਤੇ ਚਲੋ ਚਲੀਏ ਫਿਰ ਬਜ਼ੁਰਗੋ, ਤੁਹਾਡੇ ਡੇਰੇ ਤੇ ਆ ਗਏ ਆ, ਦਬੁਰਜੀ ਵਾਲੇ ਖੂਹ ਤੇ, ਬਾਬਾ ਮਾਨ ਸਿੰਘ ਵੜੈਚ ਦੇ ਡੇਰੇ ਤੇ। ਇਹਦੇ ਖੂਹ ਹੁੰਦਾ ਸੀ। ਇੱਥੇ ਖੂਹ ਸੀ? ਇਹਦੇ ਖੂਹ ਹੁੰਦਾ, ਇਹ ਕੌਸੇ ਖੂਹ ਹੁੰਦਾ, ਦੋ ਖੂਹ ਸੀ, ਖੂਹ ਹੁੰਦਾ ਸੀ। ਤੇ ਲਓ ਜੀ, ਉਤਲੀ ਜਿਹੜੀ ਹੈ ਉਹ ਦੱਸਦੇ ਪਏ ਨੇ ਆਭਾਰੀ ਜਿਹੜੇ ਇੱਥੇ ਰਹਿੰਦੇ ਨੇ, ਕਹਿੰਦੇ ਉਤਲੀ ਅਸੀਂ ਬਣਾਈ ਹੈ, ਥੱਲੇ ਵਾਲੀ ਚਾਰ ਦੀਵਾਰੀ ਵੀ ਤੁਹਾਡੇ ਵੜਕਿਆਂ ਦੇ ਹੱਥ ਦੀ, ਬਾਬਾ ਮਾਨ ਸਿੰਘ ਦੇ ਵੜੈਚ ਦੇ ਹੱਥ ਦਾ ਬਣਿਆ ਹੋਇਆ ਸਾਰਾ ਕੁਝ। ਆ ਲਓ ਵੇਖ ਲਓ, ਜੋ ਮੈਂ ਤੁਹਾਨੂੰ ਦੱਸਿਆ ਸਹੀ ਦੱਸਿਆ ਕਿ ਨਹੀਂ? ਆ ਖੁੱਲੀਆਂ ਉਹਨਾਂ ਦੇ ਹੱਥਾਂ 'ਚ ਬਣੀਆਂ ਜੀ, ਆ ਖੁੱਲੀਆਂ ਉਹਨਾਂ ਦੇ ਹੱਥਾਂ 'ਚ ਬਣੀਆਂ। ਇਹ ਸਿਮਟ ਤੋਂ ਬਾਅਦ ਚ ਕੀਤਾ ਅੰਦਰ ਵੀ ਬਣੀਆਂ ਹੋਣੀਆਂ ਨੇ। ਆ ਸਾਰਾ ਡੇਰਾ ਉਹਨਾਂ ਦਾ ਬਣਿਆ। ਅੱਛਾ, ਇਹ ਕੰਧ ਵੀ ਸਾਰੀ ਕਹਿ ਰਹੇ ਥੱਲੇ ਵਾਲੀ ਜਿੰਨੀ ਹੈ ਇਹ ਉਹਨਾਂ ਦੇ ਹੱਥ ਦੀ ਆ ਬਣੀ? ਸਾਰਾ ਮਾਲ ਹੁੰਦਾ ਸੀ। ਅੱਛਾ, ਅੰਦਰ ਵੀ ਖੁੱਲੀਆਂ ਬਣੀਆਂ ਹੁੰਦੀਆਂ। ਅੱਛਾ, ਅੰਦਰ ਵੀ ਖੁਰਲੀਆਂ, ਇੱਥੇ ਵੀ ਖੁਰਲੀਆਂ ਸਨ? ਇਹ ਉੱਥੇ ਹੁੰਦਾ ਸੀ ਟੋਕਾ ਲਗਾਇਆ। ਅੱਛਾ, ਟੋਕਾ ਵੀ ਹੈ ਸੀ ਉਦੋਂ? ਆ ਟੋਕਾ ਸਾਰਾ ਪੜੇ ਕੁੱਤਰਦੇ ਆਂਦੇ ਨਾਲੇ ਉਦੋਂ ਮੁੱਢੀ ਨਾਲ ਕੁਤਰਦੇ ਹਾਂ? ਨਹੀਂ, ਉਹਨਾਂ ਟੋਕਾ ਦੇ ਬਾਦਸ਼ਾਹ ਨਹੀਂ ਸਨ। ਅੱਛਾ, ਲੋ ਜੀ, ਦੱਸਦੇ ਪਏ ਬੜਾ ਅਮੀਰ ਤਰੀਨ ਸੀ ਉਦੋਂ। ਹੁਣ ਤੋਂ 80 ਸਾਲ ਪਹਿਲਾਂ ਇਹਨਾਂ ਕੋਲ ਟੋਕਾ ਸੀ, ਹੱਥ ਵਾਲਾ ਕੁਤਰਨ ਵਾਲਾ, ਪੱਠੇ ਕੁਤਰਨ ਵਾਲਾ। ਉਹ ਮੇਰਾ ਖੁੱਲੀ ਬਣੀ ਜੇ। ਉਹ ਅੰਦਰ ਵਾਲੀ ਖੁਰਲੀ ਜਿਹੜੀ ਉਹ ਵੀ ਪੁਰਾਣੀ ਹੈ, ਉੱਤੇ ਸਿਮਟ ਸੁਮਟ ਤੇ ਇਹਨਾਂ ਉਦੋਂ ਦੀ ਬਣੀ ਆ, ਉਦੋਂ ਦੀ। ਇਹ ਵੀ ਸਾਰੀ? ਉਹ ਵੀ ਉਦੋਂ ਦੀ ਬਣੀ ਆ। ਉਹਦਾ ਪੱਠਾ ਆਪਣਾ ਸੀ। ਇਹਨਾਂ ਦਾ ਪੱਠਾ ਆਪਣਾ ਸੀ ਨਾ? ਉਦੋਂ ਦਾ ਮਕਾਨ ਸਭ ਉਹਦੇ ਬਣਿਆ ਹਰ ਸ਼ੈ। ਲਓ ਜੀ, ਇਹਨਾਂ ਗਵਾਇਆ ਨਹੀਂ ਕੁਝ ਵੀ। ਗੁਰਸ਼ਾਨ ਇਹਨਾਂ ਥਾਂ ਵੀ ਰੱਖੀ ਇਹ ਗਵਾਇਆ ਕੋਈ ਨਹੀਂ। ਹਾਂ ਹਾਂ, ਗੁਰਸ਼ਾਨ ਵੀਰ, ਤੁਹਾਡੇ ਜਿਹੜੇ ਪੁਰਖਿਆਂ ਦੇ ਜਿਹੜੇ ਡੇਰੇ ਤੇ ਹੀ ਇਸ ਟਾਈਮ ਮੌਜੂਦ ਆ, ਤੇ ਵੇਖ ਲਓ ਤੁਸੀਂ ਆਪ ਮਲਿਕਾ ਹੋ। ਤੇ ਤੇਰਾ ਪਿਤਾ ਜਿਹੜਾ ਗੁਰਮੁਖ ਸਿੰਘ ਵੜੈਚ, ਉਹ ਜਿਹੜਾ ਇੰਡੀਆ ਦਾ ਵੇਖ ਲਓ, ਉਹ ਲੱਕੜ ਦਾ। ਇੱਕ ਮਿੰਟ ਜੀ, ਇੱਥੇ ਬਹੁਤ ਫਰਕ ਸਕ ਭਾਈ। ਇਹ ਜਿਹੜਾ ਹੈ ਬਰਾਮਦਾ, ਇਹ ਇਹਨਾਂ ਨੇ ਬਾਅਦ ਚ ਬਣਾਇਆ, ਠੀਕ ਹੈ? ਇਹ ਸੇਮ ਜਿਹੜਾ ਉਹ ਹੀ ਪਹਿਲਾਂ। ਇੱਥੋਂ ਸਾਹਮਣੇ ਮਾਰੋ ਨਾ ਕੈਮਰਾ, ਜਿਵੇਂ ਅੰਦਰ ਜਾਣਾ ਇਧਰੋਂ ਮਾਰੋ। ਇਹ ਬਰਾਮਦਾ ਬਾਅਦ ਚ ਬਣਿਆ, ਆ ਸਾਹਮਣੇ ਉਤਲਾ। ਆ ਜਾਓ ਬਾਬਾ ਜੀ, ਇਹ ਬਰਾਮਦਾ ਬਾਅਦ ਚ। ਤੇ ਇਹ ਜਿਹੜਾ ਸਾਹਮਣਾ ਜਿਹੜਾ ਉਹ ਤੁਹਾਡੇ ਹੱਥਾਂ ਦਾ, ਤੁਹਾਡੇ ਬਜ਼ੁਰਗਾਂ ਦੀ ਨਿਸ਼ਾਨੀ ਹਜੇ ਖਲੋਤੀ ਹੈ, ਵੇਖੋ ਡਾਟ ਲੱਗੀ ਉੱਤੇ। ਤੇ ਇਹ ਦਰਵਾਜ਼ੇ ਜਿਹੜੇ ਨੇ ਇਹ ਵੀ ਉਹੀ ਨੇ। ਆਓ ਬਜ਼ੁਰਗੋ, ਇਹਦੇ ਟੋਕਾ ਹੁੰਦਾ ਪੱਠਿਆਂ ਦਾ। ਇਹ ਇੱਕ ਵੱਡਾ ਦਰਵਾਜ਼ਾ ਲੱਗਾ। ਇਹਦੇ ਟੋਕਾ ਪੱਠਿਆਂ ਦਾ। ਅੱਛਾ, ਇੱਥੇ ਟੋਕਾ ਹੁੰਦਾ ਸੀ? ਹਾਂ, ਇਧਰ ਮੂੰਹ ਕਰੋ ਬਾਬਾ ਜੀ। ਆ ਸਾਰੇ ਬੈਂਕ ਖੜੋਏ। ਇਹ ਵੀ ਪੁਰਾਣਾ ਹੀ? ਹਾਂ, ਪੁਰਾਣੇ ਇਹਦੇ ਟੋਕਾ ਹੁੰਦਾ ਪੱਠਿਆਂ ਦਾ। ਅੱਛਾ, ਇਹਦੇ ਪੱਠੇ ਪਾਉਂਦੇ ਹਾਂ। ਵਾਹ ਜੀ, ਉਹ ਆਈਆਂ ਗੱਲਾਂ ਨੇ। ਆ ਡਾਟਾ ਬਦੇ ਕੈਸੇ ਬੰਦੇ ਨੇ। ਆ ਬਹੁਤ ਦਰਵਾਜ਼ਾ ਗੇਟ ਹੈਗੇ ਲੱਕੜ ਦਾ। ਇਹ ਵੀ ਉਦੋਂ ਐਡਾ ਵੱਡਾ ਗੇਟ ਲੱਗਾ, ਬੜਾ VIP ਹੈ। ਆ ਅਰਲ ਜਿਹਾ ਵੀ ਉਦੋਂ ਦਾ ਹੀ? ਹਾਂ, ਅੱਛਾ, ਸਭ ਕੁਝ ਪੁਰਾਣਾ, ਸਭ ਕੁਝ ਪੁਰਾਣਾ ਹੈ। ਲਓ ਜੀ, ਆ ਤੁਹਾਡਾ ਡੇਰਾ। ਉਹ ਬੰਦੇ ਮਰਿਆ ਕੋਲੇ ਚੀਜ਼ਾਂ ਮਰਿਆ ਦੇ। ਹਾਂਜੀ ਹਾਂਜੀ, ਚਲੋ ਆਓ ਚੱਲੀਏ।
ਅੱਛਾ ਬਾਬਾ ਇਹ ਸਾਰੀ ਹਵੇਲੀ ਦੇ ਵਿੱਚ ਭਰੀ ਹੁੰਦੀ ਸੀ ਡੰਗਰ ਨਾਲ, ਮਾਲ ਡੰਗਰ? ਆ ਖੁੱਲੀਆਂ ਕਾਹਦੇ ਬਣੀਆਂ ਨੇ? ਹਾਂ ਹਾਂ ਖੁੱਲੀਆਂ ਦੇ ਵਾਸਤੇ ਬਣੀਆਂ ਨੇ। ਹਾਂ ਹਾਂ ਅੱਛਾ ਚਾਰ ਸਵੇਰੇ ਖੁੱਲੀਆਂ ਸਾਂ ਜੀ। ਮਾਲ ਬਣ ਲੈਣਾ ਮਾਲ ਥੋੜਾ ਹੀ। ਚਲੋ ਤੇ ਇਹ ਤੁਹਾਡਾ ਜਿਹੜਾ ਸਾਰਾ ਡੇਰਾ? ਹਾਂ ਮੈਂ ਜੋ ਦੱਸਿਆ ਤਾਂ ਝੂਠ ਦੱਸਿਆ, ਮੇਰੇ ਕੋਲ ਸੱਚ ਨਹੀਂ ਦੱਸਿਆ। ਹਾਂਜੀ ਹਾਂਜੀ ਆ ਖੁਰਲੀਆਂ ਵਿਖਾਓ ਜੀ। ਨਾ, ਖੁਰਲੀਆਂ ਬੜੇ ਬਜ਼ੁਰਗ ਕਹਿ ਰਹੇ ਨੇ ਉਹ ਜਿਹੜੇ ਅੰਦਰ ਖੁਰਲੀਆਂ ਨੇ, ਬਰਾਮਦਾ ਉੱਤੇ ਬਾਅਦ ਨਾ, ਚ ਬੜੇ ਜਿਹੜੇ ਖੁਰਲੀਆਂ ਇੰਜੀ ਜਿਹੜੇ ਸਾਲ ਦੁਆਲੇ ਬਣੀਆਂ ਹੋਈਆਂ ਤੇ ਇੰਨੀਆਂ ਤੁਹਾਡੇ ਕੋਲ ਖੁਰਲੀਆਂ ਦੇ ਵੇਖ ਲਓ ਕਿੰਨੀਆਂ ਮੱਝਾਂ ਬਚ ਸਕਦੀਆਂ, ਆਲ ਦੁਆਲੇ ਜਿਹੜੀ ਖੁਰਲੀਆਂ ਹੁੰਦੀਆਂ ਹਨ ਜਿਨ੍ਹਾਂ ਉੱਤੇ ਮਾਲ ਡੰਗਰ ਸਾਰਾ ਵੱਜਾ ਹੁੰਦਾ ਸੀ। ਬਾਬਾ ਘੋੜੀਆਂ ਵੀ ਰੱਖੀ ਸੀ ਇਹਨਾਂ? ਘੋੜੀ ਵੀ ਰੱਖੀ ਹੁੰਦੀ ਸੀ? ਹਾਂ ਅੱਛਾ ਘੋੜੀ ਵੀ ਸੀ। ਉਹ ਕੰਮ ਹੀ ਬੜਾ ਹੈ ਨਾ। ਹਾਂ ਪੱਠਾ ਸੀ ਤੇ ਫਿਰ ਇਹ ਤਾਂ ਚੰਗੇ। ਉਹ ਪਿੰਡੋਂ ਦਾ ਪਾਲ ਪਾਸੇ ਹਾਂ, ਹਾਂ। ਉਹ ਮੁੱਕ ਗਿਆ ਕੰਮ। ਹਾਂ ਉੱਥੇ ਸੜਕ ਬਣ ਗਈ। ਉਹ ਸੜਕ ਲੰਘ ਗਈ ਹਾਂ। ਛੋੜੇ ਨੂੰ। ਹਾਂ ਸਹੀ ਇਹ ਤਾਂ ਫੁੱਲ ਬਾਬਾ ਉਹ ਤੇਰੇ ਵਾਲੀ ਗੱਲ ਹੈ। ਤੇ ਫਿਰ ਬਾਦਸ਼ਾਹ ਉਸ ਟਾਈਮ ਚੰਗਾ ਅਮੀਰ-ਤਰੀਨ ਹੋਣਾ ਜਿਹਦਾ ਪੱਠਾ ਵੀ ਆਪਣਾ ਤੇ ਉਹ ਬਾਦਸ਼ਾਹ ਨਹੀਂ ਹੈ ਬਾਦਸ਼ਾਹ। ਹਾਂ ਹਾਂ ਉਹਨਾਂ ਦਾ ਕੰਦਾ ਉਹਨਾਂ ਦੇ ਹੱਥਾਂ 'ਚ ਬਣੀਆਂ ਨੇ। ਅੱਛਾ ਉਹਨਾਂ ਦੇ ਹੱਥਾਂ ਦੀਆਂ ਸਾਰੀਆਂ? ਵਾਹ ਜੀ ਵਾਹ। ਫਿਰ ਕੰਨਾਂ ਨੂੰ ਇੱਟਾਂ ਨੂੰ ਅਜੇ ਤੱਕ ਨਹੀਂ ਪਤਾ ਵੀ ਕਿੱਡੀ ਪੱਕੀ ਇੱਟ ਹੈ ਕਿ ਉਂਝ ਦੀ ਉਂਝ ਆ, ਕੋਈ ਖੁਰੀ ਨਹੀਂ ਹੈ। ਬਾਬਾ ਇੱਥੇ ਗੇਟ ਕਿਵੇਂ ਦਾ ਹੁੰਦਾ ਸੀ ਲੱਕੜੀ ਦਾ ਹਾਂ ਕਿ ਕੰਧ ਤੋਂ ਬੰਦ ਸੀ? ਨਕਲ ਨਵਾਂ ਆਓ ਇਹਨਾਂ ਦਾ ਹੈ। ਅੱਛਾ ਅੱਛਾ ਉਹ ਬਣ ਗਿਆ ਪੁਰਾਣਾ ਗੇਟ ਉਧਰ ਸੀ। ਆ ਲੈ ਡਾਕਟਰ ਨੇ ਆ। ਅੱਛਾ ਜੀ ਆਹ ਗੇਟ ਜਿਹੜਾ ਬਾਅਦ ਚ ਲੱਗਾ ਹੋਇਆ ਠੀਕ ਹੈ, ਇੱਥੇ ਕੰਧ ਹੀ ਸੀ ਜਿਵੇਂ ਆਹ ਕੰਧ ਨਹੀਂ ਹੈ ਨਾ, ਕੰਧ ਤੋਂ ਕੱਢ ਕੇ ਤਾਂ ਗੇਟ ਲਾਇਆ, ਗੇਟ ਉਧਰ ਹੀ ਸੀ ਅੰਦਰ ਜਿੱਥੋਂ ਵੱਡੀ ਤੇ ਨਾ ਜਿਹੜਾ ਤੁਹਾਨੂੰ ਵਿਖਾਇਆ, ਤੁਹਾਨੂੰ ਬਾਹਰੋਂ ਵਿਖਾ ਦਿੰਦੇ ਗੇਟ ਉਹ ਪਾਸੇ ਦੇ। ਆ ਸਾਹਮਣੇ ਪਿੰਡ ਨਜ਼ਰ ਆਉਂਦੇ, ਪਿੰਡ ਦੇ ਨਾਲ ਹੀ ਜਿਹੜਾ ਉਰਲੇ ਪਾਸੇ ਜਿਹੜਾ ਤੁਹਾਡਾ ਡੇਰਾ ਸੀ, ਪਿੰਡ ਦੇ ਲਾਗੇ ਹੀ ਐਵੇਂ ਪਿੰਡ ਤੋਂ 5-4 ਪੈਲੀਆਂ ਦਾ ਫਰਕ ਹੈ। ਹਾਂ ਆ ਤਾਂ ਹੁਣ ਮੋੜਨ ਲੱਗ ਗਏ ਨੇ। ਹਾਂ ਇੱਥੇ ਖੂਹ ਕਿਹੜਾ ਸੀ? ਹਾਂ ਮਾਲ ਵਾਲਾ ਖੂਹ? ਦਰਬੂਜੀ ਨਹੀਂ ਇਹਦਾ ਨਾਂ ਦਬੁਰਜੀ ਖੂਹ ਸੀ। ਨਹੀਂ ਤਾਂ ਉਹ ਢੱਗਿਆ ਨਾ ਚੱਲਦਾ ਸੀ ਬਾਬਾ? ਹਾਂ ਢੱਗਿਆ ਨਾ ਚੱਲਦਾ ਸੀ? ਢੱਗਿਆ ਨਾ ਢੱਗਿਆ ਕਿੰਨੀਆਂ ਜੋੜੀਆਂ ਸੀ ਢੱਗਿਆਂ ਦੀਆਂ ਇਹਨਾਂ ਦੀਆਂ? ਢੱਗਿਆ ਬੜੀਆਂ ਜੋੜੀਆਂ। ਆ ਖੂਏ ਤੇ ਖੂਹ ਉੱਤੇ ਸੀ ਬਾਬਾ ਉਦੋਂ ਤੂੰ ਫੁੱਲ ਜਵਾਨ ਤੂੰ ਵੀ ਆ ਜਾਣਾ ਇਹ ਤੇ ਡੇਰੇ ਤੇ ਆਂਦਾ ਰਿਹਾ ਕਿ ਨਹੀਂ? ਉਦੋਂ ਉਹਦੇ ਹੁੰਦਿਆਂ ਮਾਨ ਸਿੰਘ ਦੇ ਹੁੰਦਿਆਂ, ਹਾਂ ਮਾਨ ਸਿੰਘ ਦੇ ਹੁੰਦਿਆਂ ਕਦੇ ਡੇਰੇ ਤੂੰ ਵੀ ਆਇਆ ਸੀ ਕਿ ਨਹੀਂ? ਇੱਥੇ ਬੜੀਆਂ ਖੂਹ ਤੇ ਵੀ ਆਉਂਦਾ ਰਿਹਾ? ਆਏ ਦੇ ਰਹਿਣਗੇ। ਅੱਛਾ ਇਹ ਤਾਂ ਪੱਠੇ ਕਰਦੇ ਹਾਂ। ਅੱਛਾ ਪੱਠੇ ਖੜਦੇ ਰਹੇ ਹੋ? ਆ ਮਾਲ ਦੇ ਦਿੰਦੇ ਹਾਂ? ਦੇ ਨਹੀਂ ਲਿਖਦਾ ਵਾ। ਹਾਂ ਬਾਬਾ ਉਹ ਖੁੱਲਾ ਕਰ ਜਿੰਦੇ ਜਿੱਥੇ ਮਰਜ਼ੀ ਪੜ ਕੇ ਲੈ ਜੀ। ਅੱਛਾ ਇਹ ਬਾਦਸ਼ਾਹ ਆਦਮੀ ਦਾ। ਹਾਂ ਤੇ ਆ ਮਾੜਾ ਇਧਰੋਂ ਗੇਟ ਵਿਖਾ ਦਈਏ, ਇਧਰੋਂ ਗੇਟ ਵਿਖਾ ਦਈਏ, ਗੇਟ ਹਾਂ ਆ ਗੇਟ ਵਿਖਾ ਦਈਏ, ਉੱਥੇ ਫਿਰ ਬਹਿ ਕੇ ਚੱਲਦੇ ਆ। ਲਓ ਜੀ ਇਹ ਸਾਰੀ ਜਿਹੜੀ ਸਾਹਮਣੀ ਫਰੈਂਡ ਜਿਹੜਾ ਤੁਹਾਨੂੰ ਵਿਖਾਇਆ ਆ ਜਾ ਰਿਹਾ, ਨਾ ਬਣਾਇਆ ਸਭ ਕੁਝ। ਹਾਂਜੀ ਹਾਂਜੀ ਉਧਰ ਵਾਲਾ ਪਹਿਲਾਂ ਬਣਿਆ, ਇਹ ਥੱਲੇ ਵਾਲਾ ਉਹ ਉਤਲੇ ਜਿਹੜੇ ਨੇ ਸਕ ਭਾਈ ਇਹ ਉੱਤੇ ਜੇ ਗ੍ਰਿਲਾਂ ਗੁਰਾਂ ਲਾਈਆਂ ਇਹ ਬਾਅਦ ਚ ਬਣੀਆਂ ਨੇ, ਇੱਥੋਂ ਤੱਕ ਥੱਲੇ ਆ ਪੁਰਾਣੀ ਹੈ, ਪੁਰਾਣੀ ਭੇਜੀ ਹੈ ਸਾਰੀ। ਅਜੇ ਤੱਕ ਸਾਰੀ ਜਿਹੜੀ ਪੁਰਾਣੀ ਉਹ ਉਤਲੀ ਇਹਨਾਂ ਨੇ ਕੀਤੀ ਹੈ। ਇਹ ਸਾਰੀ ਜਿਹੜੀ ਤੁਹਾਡੇ ਵੱਡਿਆਂ ਦੇ ਹੱਥ ਤੇ ਲੱਗੀ ਹੋਈ ਤੇ ਆ ਜਿਹੜੀ ਇੱਥੇ ਪਹਿਲਾਂ ਲੱਕੜੀ ਦੇ ਹਨ, ਇਹ ਬਾਅਦ ਚ ਲੱਗਾ ਇਹਨਾਂ ਨੇ ਸਾਹਮਣੇ ਜਿਹੜੀ ਇਹ ਵੀ ਇਹਨਾਂ ਖੁੱਲਾ ਹੈ। ਹਾਂ ਇਹ ਲੋਹੇ ਦੀ ਬਾਅਦ ਚ ਲਾ ਲਈ, ਉਹ ਪਰਲੇ ਵੀ ਲੋਹੇ ਦੀ ਲਾ ਲਈ, ਇੱਥੇ ਲੱਕੜੀ ਦੀ ਸੀ ਉਦੋਂ। ਆ ਗਏ ਸੀ ਆਹ ਗੇਟ ਜੇ ਤੁਹਾਡਾ ਜੀ ਵੇਖੋ। ਲੋ ਜੀ ਗੁਰਮੁਖ ਗੁਰਮੁਖ ਵੜੈਚ ਸਾਹਿਬ, ਇਹ ਤੁਹਾਡੇ ਦਾਦਾ ਜੀ ਤੁਹਾਡੇ ਪਰਦਾਦਾ ਜੀ ਦੀ ਹਵੇਲੀ ਸੀ ਦਬੁਰਜੀ ਵਾਲਾ ਖੂਹ, ਤੇ ਬਜ਼ੁਰਗ ਸਾਨੂੰ ਵਿਖਾ ਰਹੇ ਤੇ ਇਹ ਉਹਨਾਂ ਦੇ ਹੱਥਾਂ ਦਾ, ਬਲਕਿ ਸਾਰਾ ਕੁਝ ਉਹਨਾਂ ਦੇ ਹੱਥਾਂ ਦਾ ਸਾਰਾ ਕੁਝ, ਕੰਧ ਵੀ ਸਾਰੀ ਤੇ ਆ ਜਿਹੜਾ ਗੇਟ ਹਜੇ ਤੱਕ ਵੇਲੋ ਤੁਹਾਡੇ ਵੱਡਿਆਂ ਦੀ ਨਿਸ਼ਾਨੀ ਹੈ, ਬੜਾ VIP ਐਡੀ ਮੋਟੀ ਚੱਦ ਇਹਦਾ ਹੈਗਾ ਲੱਕੜੀ, ਸਾਰਾ ਦਿਆਰ ਦਾ ਹੀ ਹੈ ਬਾਬਾ। ਹਜੇ ਤੱਕ ਜਿਹੜਾ ਉਂਝ ਲੱਗਾ ਤੇ ਚੂਨੇ ਅੱਜ ਨਹੀਂ ਕਰਦਾ ਚੂਨੇ ਵਾਲੀ ਹੋਈ ਹੈ ਜਿਹੜੀ ਨਾ ਚਨਾਈ। ਹਾਂ ਚਨਾਈ ਹੁੰਦੇ ਨੇ ਤੇ ਆ ਚਲੋ ਕੰਨਾ ਉਦੋਂ ਹੀ ਮੈਂ ਕੜੀ ਜੌੜੀ ਕਰਨਾ। ਅਗਰ ਤੁਹਾਡਾ ਵੀ ਦਿਲ ਕਰਦਾ ਹੈ, ਸਾਡੇ ਵੇਖਣ ਵਾਲੇ ਜਿੰਨੇ ਵੀ ਸਾਨੂੰ ਵੇਖਦੇ ਪਏ ਨੇ ਜਿਨ੍ਹਾਂ ਦੇ ਪੁਰਖ ਇੱਥੋਂ 47 ਤੋਂ ਪਹਿਲਾਂ ਗਏ ਸਨ ਪਾਕਿਸਤਾਨ ਚੋਂ, ਤੁਹਾਡਾ ਦਿਲ ਕਰਦਾ ਅਸੀਂ ਵੀ ਆਪਣਾ ਪੁਰਖਿਆਂ ਦਾ ਪਿੰਡ ਵੇਖੀਏ, ਉਹਨਾਂ ਦਾ ਘਰ ਵੇਖੀਏ, ਉਹਨਾਂ ਦਾ ਡੇਰਾ ਵੇਖੀਏ, ਪੈਲੀਆਂ ਤੁਹਾਨੂੰ ਦੱਸੀਏ, ਤੇ ਫਿਰ ਸਾਡਾ ਇਨਬਾਕਸ ਤੁਸੀਂ ਰਾਬਤਾ ਕਰ ਸਕਦੇ ਹੋ। ਮੇਰਾ ਪਿੰਡ ਮੇਰਾ ਪੰਜਾਬ ਫੇਸਬੁੱਕ ਤੇ YouTube ਤੇ ਦੋਵਾਂ ਤੇ ਸਾਡਾ ਜਿਹੜਾ ਬਾਇਓ ਵਿੱਚ ਸਾਡਾ ਨੰਬਰ ਲੱਗਾ ਹੁੰਦਾ, WhatsApp ਉੱਥੇ ਜਾ ਕੇ ਸਾਡਾ ਰਾਬਤਾ ਕਰ ਸਕਦੇ ਹੋ। ਤੇ ਹੁਣ ਜਿਹੜੇ ਗੁਰਸ਼ਾਨਵੀਰ ਸਿੰਘ, ਤੇ ਹੁਣ ਤੁਹਾਨੂੰ ਤੁਹਾਡੇ ਪੁਰਖੇ ਦੀ ਪੈਲੀਆਂ ਵਿਖਾ ਦਈਏ, ਬਾਹਰੋਂ ਹੋ ਕੇ ਬਜ਼ੁਰਗਾਂ ਕੋਲ ਨਹੀਂ ਤੁਰਿਆ ਜਾ ਰਿਹਾ। ਬਜ਼ੁਰਗੋ ਤੁਸੀਂ ਖਲੋਵੋ 1 ਮਿੰਟ, ਮੈਂ ਵਿਖਾਣਾ, ਆ ਜਾਓ ਜੀ ਥੋੜਾ। ਇਹ ਸਾਰੀਆਂ ਜਿਹੜੀਆਂ ਬਾਹਰ ਪੈਲੀਆਂ ਤੁਹਾਡੀਆਂ ਹਨ, ਬਾਬਾ ਜੀ ਦੱਸਦੇ ਪਏ 35 ਤੋਂ 40 ਪੈਲੀਆਂ ਸਨ। ਕਿਉਂ ਬਾਬਾ ਇੰਨੀਆਂ ਪੈਲੀਆਂ ਸਨ? 35-40 ਪੈਲੀਆਂ ਸਨ। ਇਹ ਵੀ ਤੁਹਾਡੀਆਂ ਪੈਲੀਆਂ ਦੇ ਆਲੇ ਦੁਆਲੇ ਜਿਹੜੇ ਪਰਲੇ ਪਾਸੇ ਦਿਖਣ ਡੀਆਂ। ਬੁੱਢੀ ਬੀਬੀ ਇੱਧਰ ਨਾ ਮਾਰਿਆ ਜੀ ਕੈਮਰਾ, ਇੱਧਰ ਨਾ ਆਉਣਾ, ਇੰਝ ਘੁੰਮ ਕੇ ਇੱਧਰ ਨੂੰ ਮਾਰ ਦਿਓ, ਪਿੱਛੇ ਮੇਰੇ ਵੱਲ ਕਰਕੇ ਇੰਝ ਘੁਮਾ ਦਿਓ। ਇਹ ਸਾਰੀ ਜਿਹੜੀ ਤੁਹਾਡੀਆਂ 35-40 ਪੈਲੀਆਂ ਤੇ ਹਨ ਮਾਨ ਸਿੰਘ ਵੜੈਚ ਦੀਆਂ, ਠੀਕ ਹੈ ਜੀ। ਆਹ ਸਾਹਮਣੇ ਪਿੰਡ ਦੇ ਸਰ ਮਾਰਿਆ ਜੀ ਕੈਮਰਾ ਜੀ, ਆਹ ਸਾਹਮਣੇ ਜਿਹੜਾ ਹੈ ਤੁਹਾਡਾ ਪਿੰਡ ਜੇ, ਪਿੰਡ ਦੇ ਨਾਲ ਹੀ ਖੂਹ ਤੁਹਾਡਾ ਦਬੁਰਜੀ ਵਾਲਾ ਖੂਹ। ਇਹਦੇ ਅੱਗੇ ਇੱਥੇ ਵੀ ਜਿਹੜਾ ਸਾਹਮਣਾ ਜਿਹੜਾ ਡੇਰਾ, ਇੱਥੇ ਵੀ ਸਿੱਖਾਂ ਦੇ ਸਰਦਾਰਾਂ ਦਾ ਖੂਹ ਸੀ,
ਤੇ ਨਾਲ ਇੱਕ ਮੁਸਲਮਾਨਾਂ ਦਾ ਬਾਕੀ ਦਾ ਸਾਰਾ ਉਹ ਵੀ ਪਰ ਸਿੱਖਾਂ ਦਾ ਇੱਥੇ ਖੂਹ ਸੀ, ਜਿੰਨੇ ਖੂਹ ਨੇ ਤੇ ਸਾਰੇ ਸਰਦਾਰਾਂ ਦੇ ਨੇ ਤੇ ਸਾਰੇ ਜਿਹੜੇ ਇੱਥੇ ਵਸਣ ਵਾਲੇ ਹਨ ਉਹ ਵੜੈਚ ਸਰਦਾਰ ਸਨ। ਲਓ ਜੀ, ਗੁਰਸ਼ਾਨ ਸਿੰਘ ਵੜੈਚ ਤੇ ਤੁਹਾਡੇ ਪਿਤਾ ਜੀ ਗੁਰਮੁਖ ਸਿੰਘ ਵੜੈਚ, ਤੁਹਾਡੇ ਦਾਦਾ ਜੀ ਪੜਦਾਦਾ ਜੀ ਮਾਨ ਸਿੰਘ ਵੜੈਚ ਦੇ ਅਸੀਂ ਖੂਹ ਤੇ ਖਲੋਤੇ ਹਾਂ, ਬੁਰਜੀ ਵਾਲੇ ਖੂਹ ਤੇ। ਤੁਹਾਨੂੰ ਜਿਹੜਾ ਬਾਬਾ ਜੀ ਦੀਆਂ ਗੱਲਾਂ ਵੀ ਸਾਰੀਆਂ ਸੁਣਾਈਆਂ, ਤੁਹਾਨੂੰ ਤੁਹਾਡਾ ਖੂਹ ਵਹਾਇਆ, ਅੰਦਰੋਂ ਸਾਰੀ ਜਿਹੜੀ ਹਵੇਲੀ ਸੀ ਉਹ ਵਹਾਈ, ਗੱਲਾਂ ਸਾਰੀ ਜਿਹੜੀਆਂ ਵਹਾਈਆਂ ਤੁਹਾਨੂੰ ਪਿੰਡ ਤੁਹਾਡਾ ਸਾਹਮਣਾ। ਹਾਂਜੀ ਹਾਂਜੀ, ਉਹ ਸਾਰਾ ਕੁਝ ਤੁਹਾਨੂੰ ਵਹਾਤਾ। ਉਮੀਦ ਕਰਦੇ ਹਾਂ ਤੁਹਾਨੂੰ ਜਿਹੜੀ ਇਹ ਵੀਡੀਓ ਅੱਛੀ ਲੱਗੀ ਹੋਏਗੀ। ਬਜ਼ੁਰਗ ਕਹਿ ਰਹੇ ਨੇ ਕਿ ਪਿੰਡ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਤੇ ਬਜ਼ੁਰਗਾਂ ਨੂੰ ਹੁਣ ਨਹੀਂ ਯਾਦ ਰਿਹਾ ਘਰ ਕਿੱਥੇ ਸੀ। ਜੇ ਮੈਂ ਝੂਠ ਮਾਰ ਕੇ ਤੁਹਾਨੂੰ ਹੋਰ ਕਿਸੇ ਦਾ ਘਰ ਵਹਾਵਾਂਗੇ ਤਾਂ ਵੀ ਅੱਛੀ ਗੱਲ ਨਹੀਂ। ਬਜ਼ੁਰਗ ਜਿਹੜੇ ਕਹਿ ਰਹੇ ਕਿ ਨਹੀਂ ਪਤਾ ਰਿਹਾ ਹੈਗਾ, ਕਿਉਂਕਿ ਢੱਟ ਕੇ ਸਾਰੇ ਜਿਹੜੇ ਪਿੰਡ ਵਿੱਚ ਐਸਾ ਕੋਈ ਘਰ ਨਹੀਂ ਬਚਿਆ ਜਿੱਥੇ ਕੋਈ ਘਰ ਪੁਰਾਣਾ 47 ਵਾਲਾ ਨਹੀਂ ਹੈ। ਉੱਥੇ ਹੋਰਾਂ ਦੇ ਬਣ ਗਏ ਨੇ ਤੇ ਜਿਹੜੇ ਵੱਡੇ ਬਾਜ਼ਾਰ ਬਣ ਗਏ ਨੇ ਤੇ ਉੱਥੇ ਨਹੀਂ ਪਤਾ, ਲੇਕਿਨ ਭੱਠੇ ਦਾ ਪਤਾ ਸੀ ਬਜ਼ੁਰਗਾਂ ਨੂੰ। ਜਿੱਥੇ ਤੁਹਾਡੇ ਵੱਡਿਆਂ ਦਾ ਮਾਨ ਸਿੰਘ ਦਾ ਭੱਠਾ ਸੀ ਉੱਥੇ ਵੀ ਬਾਬਾ ਜੀ ਦੱਸਦੇ ਪਏ ਨੇ ਸੜਕ ਬਣ ਗਈ, ਉੱਥੇ ਸੜਕ ਲੰਘ ਗਈ ਹੈ ਤੇ ਉਹ ਵੀ ਖਤਮ ਹੋ ਗਿਆ। ਹਾਂਜੀ ਹਾਂਜੀ, ਉਹ ਖਤਮ ਹੋ ਹਾਂਜੀ ਗਿਆ। ਉਹ ਖਤਮ ਹੋ ਗਿਆ। ਉਮੀਦ ਕਰਦੇ ਹਾਂ ਅੱਜ ਦਾ ਸਾਡਾ ਉਪਰਾਲਾ, ਸਾਡੀ ਕੋਸ਼ਿਸ਼ ਤੁਹਾਨੂੰ ਸਾਰਾ ਕੁਝ ਆਇਆ, ਤੁਸੀਂ ਖੁਸ਼ ਹੋਵੋਗੇ ਆਪਣੇ ਭਟਕਿਆਂ ਦੀ ਗੱਲਾਂ ਸੁਣ ਕੇ, ਭਟਕਿਆਂ ਦਾ ਜਿਹੜਾ ਸਾਰਾ ਡੇਰਾ ਵੇਖ ਕੇ। ਆ ਸਾਰੀਆਂ ਪੈਲੀਆਂ ਜਿਹੜੀਆਂ ਤੁਹਾਡੀਆਂ ਸੜਕ ਦੀ ਤੁਹਾਡੀ ਪੈਲੀਆਂ ਵਿੱਚੋਂ ਜਾ ਰਹੀ ਹੈ, ਠੀਕ ਹੈ ਨਹੀਂ? ਤੇ ਆ ਸਾਰੀਆਂ ਪੈਲੀਆਂ ਜਿਹੜੀਆਂ ਟਾਲੀਆਂ ਖੂਹ ਸੀ ਨਾਲ ਇਹਨਾਂ ਦੇ। ਇਹ ਪਰਲਾ ਟਾਲੀ ਵਾਲਾ ਖੂਹ। ਨਾਲ। ਅੱਛਾ ਅੱਛਾ, ਇਹ ਵੀ ਸਰਦਾਰਾਂ ਦਾ ਸੀ ਬਾਬਾ ਜੀ? ਨਹੀਂ, ਇਹ ਇੱਕੋ ਬੁਲਾ ਰਹੀ ਸਾਰੇ। ਅੱਛਾ ਅੱਛਾ, ਤੇ ਲਓ ਜੀ, ਤੁਹਾਡੀਆਂ ਪੈਲੀਆਂ ਖਲੋਤੇ, ਤੁਹਾਡੇ ਦਬੁਰਜੀ ਵਾਲੇ ਖੂਹ ਤੇ ਖਲੋਤੇ ਆ ਤੁਹਾਡੇ ਭਟਕਿਆਂ ਦੇ। ਇੱਥੇ ਇਹ ਅੱਜ ਦਾ ਵਲੌਗ ਐਂਡ ਕਰਨੇ ਆ। ਉਮੀਦ ਕਰਦੇ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਇੱਥੋਂ ਜਿਹੜੇ ਮੰਡਿਆਲਾ ਵੜੈਚ ਜਿੰਨੇ ਵੀ ਗਏ ਨੇ ਉਹਨਾਂ ਦਾ ਰਿਕੁਐਸਟ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ, ਤੁਹਾਡੇ ਅੱਗੇ ਵੀਡੀਓ ਆਵੇ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਕਿਸੇ ਦਾ ਵੀ ਦਿਲ ਕਰਦਾ ਸਾਨੂੰ ਕੋਈ ਵੀਡੀਓ ਬਣਾਉਣਾ ਉਹ ਬਣਾ ਸਕੇ, ਇੱਥੋਂ ਜਾਣ ਵਾਲੇ ਆਪਣੇ ਭਟਕਿਆਂ ਦਾ ਪਿੰਡ ਵੇਖ ਸਕਣ ਤੇ ਗੱਲਾਂ ਬਾਤਾਂ ਸੁਣ ਸਕਣ। ਜਿਉਂਦੇ ਵਸਦੇ ਰਹੋ।